वाहिगुरू जी का खालसा वाहिगुरू जी की फतेह। धन गुरु रामदास जी, धन बाबा दीप सिंह जी साध संगत जी। गुरु रामदास सच्चे पातशाह जी का आगमन पुरब 30 अक्तूबर ਨੂੰ ਆ ਰਿਹਾ। ਇਸੇ ਸੰਬੰਧ ਦੇ ਵਿੱਚ 18 ਅਕਤੂਬਰ ਤੋਂ 30 ਅਕਤੂਬਰ ਤੱਕ 13 ਦਿਨਾਂ ਦੇ ਲਈ ਵਿਸ਼ੇਸ਼ ਅੰਮ੍ਰਿਤ ਵੇਲੇ ਦੇ ਸਮਾਗਮ ਰੱਖੇ ਗਏ ਨੇ। ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਇਹ ਅਸਥਾਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜੋ ਚਾਟੀਵਿੰਡ ਚੌਂਕ ਗੁਰਦੁਆਰਾ ਸਾਹਿਬ ਉਸ ਤੋਂ ਪੈਦਲ 5-7 ਮਿੰਟ ਦਾ ਰਸਤਾ। ਸਾਰੀ ਸੰਗਤ ਨੂੰ ਪਤਾ ਹੈ ਰੋਜ਼ਾਨਾ ਸਵੇਰੇ 4 ਤੋਂ 6 ਵਜੇ ਤੱਕ ਅੰਮ੍ਰਿਤ ਵੇਲੇ ਸਮਾਗਮ ਹੋਣਗੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਿਨਮਰ ਬੇਨਤੀ ਹੈ, ਸਾਰੇ ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ 13 ਦਿਨ ਦਾ ਡੇਰਾ ਇੱਥੇ ਲਾ ਲਓ ਭਲਾਈ ਕੇਂਦਰ ਹੀ। 13 ਦਿਨ ਪੱਕਾ ਜੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਆਪ ਜੀਆਂ ਨੇ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸ੍ਰਿਸ਼ਟੀ ਦੇ ਮਾਲਕ ਪਿਤਾ ਜੀ, ਵੇਖੋ ਇੱਕ ਆਮ ਬੱਚੇ ਦਾ ਵੀ ਜਨਮ ਦਿਨ ਹੋਵੇ, ਉਹ ਵੀ ਆਪਣੇ ਜਨਮ ਦਿਨ ਨੂੰ ਕੁਝ ਨਾ ਕੁਝ ਵੰਡਦਾ ਜ਼ਰੂਰ ਹੈ। ਅਤੇ ਸ੍ਰਿਸ਼ਟੀ ਦੇ ਮਾਲਕ ਦੇ ਜੋ ਸ੍ਰਿਸ਼ਟੀ ਦਾ ਮਾਲਕ ਹੈ ਜੋ ਗੁਰੂ ਰਾਮਦਾਸ ਪਿਤਾ, ਉਹਨਾਂ ਦਾ ਆਗਮਨ ਪੁਰਬ ਅਤੇ ਉਹਨਾਂ ਨੇ ਸਾਨੂੰ ਲੋਕ ਪਰਲੋਕ ਦੀਆਂ ਦਾਤਾਂ ਦੇ ਨਾਲ ਨਿਵਾਜਣਾ। ਜੋ ਜੋ ਵੀ ਤੁਹਾਡੀਆਂ ਮੰਗਾਂ ਨੇ ਗੁਰੂ ਰਾਮਦਾਸ ਜੀ ਨੇ ਤੁਹਾਡੀ ਹਰੇਕ ਮੰਗ ਨੂੰ ਪੂਰੀਆਂ ਕਰਨਾ। ਔਰ ਮੇਰੀ ਸਿਨੇਮਰ ਬੇਨਤੀ, ਆਓ ਝੋਲੀਆਂ ਭਰਵਾਉਣ ਦਾ ਟਾਈਮ ਹੈ, ਬੰਧਨ ਕਟਵਾਉਣ ਦਾ ਟਾਈਮ ਹੈ। ਜਿਹੜੀ ਵੀ ਮੰਗ ਹੈ ਨਾ, ਮੈਂ ਗਰੰਟੀ ਦੇਣਾ, ਗਰੰਟੀ 13 ਦਿਨ ਹਾਜ਼ਰੀ ਭਰ ਲਓ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕੋਲੋਂ। ਜੋ ਮਰਜ਼ੀ ਤੁਸੀਂ ਖਜ਼ਾਨਾ ਲੁੱਟ ਕੇ ਲੈ ਜਾਓ, ਇਹਦੇ ਵਿੱਚ ਕਿਸੇ ਨੇ ਵੀ ਆਲਸ ਨਹੀਂ ਕਰਨੀ। ਔਰ ਜਿਹੜੇ ਤੁਸੀਂ ਖੁੱਲ੍ਹੇ ਪਾਠ ਕਰ ਰਹੇ ਹੋ, ਜਪਜੀ ਸਾਹਿਬ ਜੀ ਦੇ, ਚੌਪਈ ਸਾਹਿਬ ਜੀ ਦੇ ਨਾਲ ਸਹਿਜ ਪਾਠ, ਹੋਰ ਬਾਣੀਆਂ ਦੇ ਜਿਹੜੇ ਜਾਪ ਕਰ ਰਹੇ ਹੋ, 30 ਅਕਤੂਬਰ ਨੂੰ ਅੰਮ੍ਰਿਤ ਵੇਲੇ ਉਹ ਕੀਤੇ ਹੋਏ ਤੁਹਾਡੇ ਜਾਪ ਦੀ ਅਰਦਾਸ ਵੀ ਹੋਣੀ ਹੈ। 29 ਅਕਤੂਬਰ ਤੱਕ ਤੁਸੀਂ ਸਕਰੀਨ ਦੇ ਉੱਤੇ ਦਿੱਤੇ ਹੋਏ ਨੰਬਰਾਂ 'ਤੇ ਆਪੋ ਆਪਣੇ ਪਾਠਾਂ ਦੀ ਗਿਣਤੀ ਲਿਖਵਾਉਣ ਦੀ ਕਿਰਪਾਲਤਾ ਕਰਨੀ। ਔਰ ਵੱਡੀ ਗਿਣਤੀ ਦੇ ਵਿੱਚ ਅਸੀਂ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ 'ਤੇ ਜਦੋਂ ਗੁਰੂ ਰਾਮਦਾਸ ਜੀ ਨੂੰ ਗੁਰਬਾਣੀ ਦੀ ਭੇਟਾ, ਸਿਮਰਨ ਦੀ ਭੇਟਾ ਦਿਆਂਗੇ, ਫਿਰ ਵੱਡੀ ਬਖਸ਼ਿਸ਼ ਗੁਰੂ ਰਾਮਦਾਸ ਜੀ ਆਪਣੇ ਖਾਤੇ ਵਿੱਚੋਂ ਕਰਨਗੇ, ਸਾਨੂੰ ਲੋਕ ਅਤੇ ਪਰਲੋਕ ਦੀਆਂ ਦਾਤਾਂ ਨਾਲ ਨਿਵਾਜਣਗੇ। ਕਈ ਜਾਣੇ ਕਹਿੰਦੇ ਆ ਨਾ, ਸਾਡੇ ਬੱਚੇ ਦਾ ਆਹ ਕੰਮ ਨਹੀਂ ਬਣ ਰਿਹਾ, ਵੀਜ਼ਾ ਨਹੀਂ ਲੱਗ ਰਿਹਾ, ਉਹ ਨਹੀਂ ਹੋ ਰਿਹਾ, ਉਹ ਨਹੀਂ ਹੋ ਰਿਹਾ, ਸਾਡੇ ਘਰ 'ਚੋਂ ਕਲੇਸ਼ ਨਹੀਂ ਮੁੱਕਦੇ। ਮੈਂ ਕਹਿੰਦਾ ਜਿਹੜੀ ਮਰਜ਼ੀ ਦਾਤ ਲੈ ਲਓ ਸਦਕੇ ਅੰਮ੍ਰਿਤ ਵੇਲੇ ਦੇ। 13 ਦਿਨ ਦਾ ਅੰਮ੍ਰਿਤ ਵੇਲਾ ਅਤੇ 13 ਦਿਨ ਪੱਕਾ ਤੁਸੀਂ ਸਾਰਿਆਂ ਨੇ ਭਲਾਈ ਕੇਂਦਰ ਹੀ ਡੇਰੇ ਲਾਉਣੇ ਨੇ, ਇਹ ਮੇਰੀ ਬੇਨਤੀ ਹੈ। ਔਰ ਇਹ ਮੈਸੇਜ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਿਓ। ਔਰ ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਰੋਜ਼ਾਨਾ ਲਾਈਵ ਦਿਖਾਇਆ ਜਾਏਗਾ। 18 ਤੋਂ 30 ਅਕਤੂਬਰ ਭੁੱਲਣਾ ਨਹੀਂ। 13 ਦਿਨਾਂ ਦਾ ਅੰਮ੍ਰਿਤ ਵੇਲੇ ਦਾ ਰੋਜ਼ਾਨਾ ਸਮਾਗਮ ਅੰਮ੍ਰਿਤ ਵੇਲੇ 4 ਤੋਂ 6 ਵਜੇ ਤੱਕ ਅਸੀਂ ਸਾਰੇ ਰਲ ਮਿਲ ਕੇ ਗੁਰੂ ਰਾਮਦਾਸ ਜੀ ਦੀਆਂ ਸਿਫਤਾਂ ਵਡਿਆਈਆਂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਲੇ ਜਾਮ ਕੇ
सतगुर नो मिलिया गवाया हाँ सदके तिना गुर सिखा करने उदासी अंदर माया हाँ सदके तिना गुर सिखा गुर मत गुर चरणी चित लाया। एक एक पंक्ति चो खंडे आड़े दे ददार करे हो हाँ सदके तिना गुर सिखा गुर सिख ने गुर सिख मिलाया हाँ सदके तिना गुर सिखा बाहर जांदा वरज रहाया हाँ सदके तिना गुर सिखा आसा विच निरास बलाया हाँ सदके तिना गुर सिखा आसा विच निरास बनाया सतगुर दा उपदेश दिरड़ाया संत सदके संत सदके संत सदके संत सदके मेरे कंत न पावे चोलड़ा प्यारे क्यों तन से जे जाए हाँ कुर्बाने जाओ मेरे माना हाँ कुर्बाने जाओ हाँ कुर्बाने जाओ मेरे माना हाँ कुर्बाने रंगण वाला जे रंगे साहिब ऐसा रंग न डीठ जिनके चोले रतड़े प्यारे जिनके चोले रतड़े प्यारे जिनके चोले रतड़े प्यारे जिनके चोले रतड़े प्यारे। बाबा दीप सिंह जी 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 जिनके
झोले रतड़े प्यारे अंत तिना के पास जिनके झोले रतड़े प्यारे अंत तिना के पास तोड़ तिना की जे मिल जी 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 ओ नानक की अरदास वाहिगुरू 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 आपे साजे आपे रंगे आपे साजे आपे रंगे आपे नदर करे आपे नदर करे नानक कामण कंते पावे नानक कामन करते पावे आपे गिरावे वाहिगुरू 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 उन संतन के मेरा मन कुर्बाने जिन तू जाता जो तुद मन पाने उन संतन के मेरा मन कुर्बाने जिन तू जाता जो तुद मन पाने तिन के संग सदा सुख पाया हर रस नानक तृप्त अखाना जियो संत सदके संत सदके जी सदके सदके सद सदके तेरी महिमा तू है जाने अपना आप तू आप पछाणे हाँ बलिहारी संतन तेरे जिन काम क्रोध लोभ पीठा जियो जी संत सदके संत सदके सद सदके सद सदके संत जी तन तन बाबा दीप सिंह 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 जी हर हर अपनी दया कर हर बोली बैणी हर नाम ते आई हर उचरा हर लाहा लैनी जो जप दे हर हर दिन सरात तिन हौकुर बैणी जिन्ना सतगुर मेरा प्यारा आराध्या तिन जन देखा लैनी बोलो तिन जन देखा लैनी नैनी तिन जन देखा लैनी सारे तिन जन देखा लैनी हमारे अपने गुरु को जिन मेरा हर सज्जन मिलिया सैनी जो जपते हर हर दिन रात तिन हौकुर बैणी संत सदके संत सदके संत सदके 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 सद सदके पार पार जाऊं संत सदके पार
सदके संत सदके संत सदके 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 संत सदके संत सदके संत सदके संत सदके संत सदके बोले ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੇ ਬੋਲ ਅਸੀਂ ਸਾਰਿਆਂ ਨੇ ਪੜ੍ਹੇ ਨੇ ਸੁਣੇ ਨੇ। ਮਹਾਂਪੁਰਖਾਂ ਤੋਂ ਵਾਰ ਨੇ ਬਲਿਹਾਰ ਨੇ ਜਾ ਬਾਰ ਬਾਰ ਜਾਉ ਸੰਤ ਸਦਕੇ। ਮਹਾਰਾਜ ਜਦੋਂ ਮੈਂ ਮਹਾਂਪੁਰਖਾਂ ਤੋਂ ਵਾਰ ਨੇ ਬਲਿਹਾਰ ਨੇ ਸਦਕੇ ਜਾਣਾ ਸ਼ੁਰੂ ਕਰ ਦੇਵਾਂਗਾ ਮੈਨੂੰ ਮਿਲੇਗਾ ਕੀ? ਮੇਰਾ ਮਨ ਹੈ ਨਾ ਇਹ ਲੋਭੀ ਹੈ, ਲਾਲਚੀ ਹੈ। ਜਿਸ ਕੰਮ ਵਿੱਚ ਇਹਨੂੰ ਲਾਭ ਨਜ਼ਰ ਆਵੇ ਉਹ ਕੰਮ ਕਰਦਾ, ਜਿਹਦੇ ਵਿੱਚ ਘਾਟਾ ਨਜ਼ਰ ਆਵੇ ਉਹ ਸੌਦਾ ਨਹੀਂ ਕਰਦਾ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕਰਦੇ, ਕਹਿੰਦੇ ਪਿਆਰਿਆ ਜਦੋਂ ਤੂੰ ਮਹਾਂਪੁਰਖਾਂ ਤੋਂ ਵਾਰ ਨੇ ਬਲਿਹਾਰ ਨੇ ਜਾਣਾ ਸ਼ੁਰੂ ਕਰੇਗਾ, ਜਿਹੜਾ ਬੰਦਾ ਮਹਾਂਪੁਰਖਾਂ ਦੇ ਦਰ ਦੇ ਉੱਤੇ ਆ ਜਾਂਦਾ ਉਹਨਾਂ ਦੇ ਉਤੋਂ ਵਾਰ ਨੇ ਬਲਿਹਾਰ ਨੇ ਜਾਣ ਲੱਗ ਪੈਂਦਾ, ਉਹਨਾਂ ਤੋਂ ਸਦਕੇ ਜਾਣ ਲੱਗ ਪੈਂਦਾ। ਕਹਿੰਦੇ ਉਹਦੇ ਜਨਮਾਂ ਜਨਮਾਂ ਦੇ ਕੀਤੇ ਮਾੜੇ ਕਰਮ ਗੁਰੂ ਨਾਨਕ ਗੁਰੂ ਰਾਮਦਾਸ ਨਾਸ ਕਰਨ ਲੱਗ ਪੈਂਦੇ ਨੇ। ਉਹਨਾਂ ਦੇ ਜਿਹੜੇ ਮਾੜੇ ਸੰਸਕਾਰ ਨੇ ਨਾ ਉਹ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ। ਕਿਹਨਾਂ ਦੇ? ਜਿਹੜਾ ਵਾਰ-ਵਾਰ ਸੰਤਾਂ ਤੋਂ ਬਲਿਹਾਰ ਜਾਂਦਾ, ਜਿਹੜਾ ਆਪਣੀ ਰਸਨਾ ਤੋਂ ਕਹੀ ਜਾਂਦਾ ਨਾ ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਬਾਰ ਬਾਰ ਜਾਉ ਸੰਤ ਸਦਕੇ ਨਾਨਕ ਪਾਪ ਬਿਨਾਸੇ ਕੱਢ ਕੇ। ਹੈ ਜੀ ਬਾਹਰ ਨੇ ਬਲਿਹਾਰ ਨੇ ਜਿੰਨਾ ਜਾ ਸਕਦੇ ਹੋ ਨਾ ਮਹਾਂਪੁਰਖਾਂ ਤੋਂ ਜਾਇਆ ਕਰੋ, ਸਦਕੇ ਜਾ ਸਕਦੇ ਹੋ ਜਾਇਆ ਕਰੋ। ਔਰ ਇਹ ਸਦਕੇ ਜਾਣ ਦੀ ਜਾਚ ਸਤਿਗੁਰੂ ਆਪ ਸਾਨੂੰ ਸਿਖਾਉਂਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਪ ਸਤਿਗੁਰੂ ਸਾਨੂੰ ਜਾਚ ਸਿਖਾਉਂਦੇ ਨੇ, ਮਹਾਂਪੁਰਖਾਂ ਤੋਂ ਸਦਕੇ ਜਾ, ਵਾਰ ਨੇ ਬਲਿਹਾਰ ਨੇ ਜਾ। ਔਰ ਕੋਈ ਰੱਤੀ ਮਾਤਰ ਵੀ ਆਪਣੇ ਅੰਦਰ ਸ਼ੰਕਾ ਨਾ ਰੱਖੀ ਕਿ ਮੈਂ ਧੰਨ ਬਾਬਾ ਦੀਪ ਸਿੰਘ ਜੀ ਨੂੰ ਧੰਨ ਕਹਿ ਰਿਹਾ,
मेरी झोली भरेगी कि नहीं भरेगी। ओ प्यारिया तू महापुरखां तो सदके जा, बाबा दीप सिंह जी तो वारने बलिखारने जा, बाबा नंद सिंह साहब तो वारने बलिखारने जा, सदके जा महापुरखां तो। और जदों तू बाबा दीप सिंह तो सदके जाना शुरू कर देवेगा ना, तेनू गुरु रामदास जी की बख्शिश मंगण की लोड़ नहीं, ऐटोमैटिक गुरु रामदास जी की बख्शिश भी तेरी झोली पैण लग पेगी। आओ जरा पूछिए सतगुरां कोलों, महाराज मैं महापुरखां तो सदके जावां, वारने बलिखारने जावां, तुसी होर मैनू सुमत दे दिओ। शब्द दे राहीं ते दित्ती, अपने जीवन दे विचों भी कोई सुमत दिओ। ते गुरु अर्जन दे पातशाह इदां महसूस करो जिवें सुरती विच साडी आ गए होण, ते सुरती विच आके सानू कहणगे ओ पुत्रा ओ मेरी धीए। समर्थ ने गुरु अर्जन दे पातशाह, भन मथुरा कछ भेद नहीं गुर अर्जन पर तख हर। परमेश्वर विच ते गुरु अर्जन दे पातशाह च फर्क कोई नहीं। जे गुरु रामदास विच ते परमेश्वर च फर्क कोई नहीं, ते गुरु अर्जन देव जी दे अंदर भी ते ओही जोत है। हर आराधना जाना रे, हर हर गुर गुर करता रे, हर जियो नाम परे ओ रामदास। गुरु रामदास जी हरी ने ते गुरु अर्जन दे पातशाह भी हरी ने, निरंकार ने। ते गुरु अर्जन दे पातशाह जी तुहाडे अगे साक्षात खलो जाणगे सुमत देण वास्ते। तुहानू इदां प्रतीत होएगा रब ने गुरु अर्जन देव जी सारी दुनिया दी झोली भर सकदे ने। खिण मात्र दे विच एडे वड्डे दाते ने, सृष्टि दी उत्पत्ति भी कर सकदे, विनाश करता भी सब कुछ उन्हां दे हत्थ विच। जी जंत तेरे धारे प्रभ डोरी, सब कुछ उन्हां दे हत्थ विच। जल ते थल कर, थल ते कूआं, कूप ते मेहर कर। सब कुछ कर सकदा मालिक, की नहीं कर सकदा? भिखारियां नूं राजा बना सकदा है, ते जे राजा बन के कोई मान करे, सही राज ना चलावे, ते उहनूं भिखारी बनाउण लगियां भी चिर नहीं लाउंदा। सब कुछ कर सकदा है मेरा मालक, मेरा परमेश्वर। ਉਹ ਦੁਨੀਆ ਦੀਆਂ ਝੋਲੀਆਂ ਭਰਨ ਵਾਲਾ ਦਾਤਾ ਦੱਸੋ ਮਾਤਾ ਗੰਗਾ ਜੀ ਦੀ ਝੋਲੀ ਨਹੀਂ ਸੀ ਭਰ ਸਕਦਾ? ਦੱਸੋ ਮੈਨੂੰ। ਪਰ ਕਿੱਡੀ ਕਮਾਲ ਦੀ ਗੱਲ ਹੈ, ਜਦੋਂ ਮਾਤਾ ਗੰਗਾ ਜੀ ਦੀ ਝੋਲੀ ਭਰਨ ਦੀ ਵਾਰੀ ਆਈ ਤੇ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਤੁਸੀਂ ਜਾਓ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ। ਮਹਾਰਾਜ ਨੇ ਕੱਲਾ ਲਿਖਿਆ ਨਹੀਂ, ਕਰਕੇ ਵੀ ਵਿਖਾਇਆ। ਤੇ ਜਦੋਂ ਦੇਖੋ ਮਾਤਾ ਗੰਗਾ ਜੀ ਜਗਤ ਮਾਤਾ ਜੀ ਸਾਡੇ ਮਾਂ ਜੀ ਪਹਿਲੀ ਵਾਰੀ ਗਏ ਨੇ, ਹੁਣ ਉਹ ਵੀ ਸਾਨੂੰ ਸਿਖਾਉਣਾ ਸੀ। ਬਿੱਦ ਸਤਿਗੁਰਾਂ ਨੇ ਮਾਂ ਜੀ ਨੇ ਆਪ ਹੀ ਬਣਾਈ। ਮੈਂ ਤੇ ਇਦਾਂ ਕਹਿਣਾ, ਮੈਂ ਤੇ ਇਦਾਂ ਭਾਵਨਾ ਰੱਖਦਾ, ਗੁਰੂ ਕੇ ਮਹਿਲ ਨੇ ਸਾਡੇ ਮਾਂ ਜੀ ਇਹ ਗਲਤੀ ਨਹੀਂ। ਕਈ ਕਹਿੰਦੇ ਨਾ ਰੱਥਾਂ ਤੇ ਸਵਾਰ ਹੋ ਕੇ ਗਏ, ਦਾਸੀਆਂ ਨੂੰ ਨਾਲ ਲੈ ਕੇ ਗਏ, ਜਾਣ ਦੀ ਜਾਂਚ ਮਾਰਨ ਨੇ ਬਾਅਦ ਚੋਂ ਸਿਖਾਈ। ਨਹੀਂ, ਇਹ ਵੀ ਮਹਾਰਾਜ ਪਿਤਾ ਜੀ ਨੇ ਬਿੱਦ ਬਣਾਈ ਸੀ, ਸਾਡੇ ਵਰਗਿਆਂ ਨੂੰ ਦੇਣਾ ਸੀ, ਕੁਝ ਦੇਣਾ ਸੀ। ਮਾਂ ਜੀ ਜਦੋਂ ਪਹਿਲੀ ਵਾਰੀ ਗਏ, ਤੁਹਾਨੂੰ ਸਭ ਨੂੰ ਪਤਾ ਹੈ, ਰੱਥ ਤੇ ਸਵਾਰ, ਦਾਸੀਆਂ ਨਾਲ ਲਈਆਂ, ਘੱਟਾ ਮਿੱਟੀ ਉੱਡਦਾ, ਤੇ ਬਾਬਾ ਬੁੱਢਾ ਸਾਹਿਬ ਬਚਨ ਮੂੰਹੋਂ ਕੀ ਨਿਕਲਿਆ, ਗੁਰੂ ਕਿਆਂ ਨੂੰ ਕੀ ਭਾਜਣਾ ਪੈ ਗਈਆਂ। ਕੋਈ ਸ਼ਰਾਪ ਨਹੀਂ ਦਿੰਦਾ ਬ੍ਰਹਮ ਗਿਆਨੀ, ਪਰ ਉਹਦੇ ਵਿੱਚ ਵੀ ਕੋਈ ਰਾਜ ਛੁਪਿਆ ਸੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹਦੇ ਵਿੱਚ ਵੀ ਰਾਜ ਸੀ। ਪਤਾ ਹੈ ਇਹਨੇ ਫਲਾਣੇ ਨੇ ਬੋਲਣਾ ਤੇ ਉਹਨੇ ਫਿਰ ਬਣਨਾ ਸੂਰ। ਬਿੱਦਾਂ ਬਣਦੀਆਂ ਨੇ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਉਹਦਾ ਉਧਾਰ ਕਰਨਾ। ਇਹ ਬਿੱਦਾਂ ਆਪ ਹੀ ਬਣਾਉਂਦਾ ਸਤਿਗੁਰੂ। ਪੱਤਾ ਪੱਤਾ, ਜ਼ਰਰਾ ਜ਼ਰਰਾ ਉਹਦੇ ਹੁਕਮ ਵਿੱਚ ਚੱਲਦਾ। ਹੁਣ ਮਾਂ ਜੀ ਜਦੋਂ ਰੱਥਾਂ ਤੇ ਸਵਾਰ, ਦਾਸੀਆਂ ਨਾਲ, ਤੇ ਬਾਬਾ ਬੁੱਢਾ ਸਾਹਿਬ ਜੀ ਦੇ ਮੂੰਹੋਂ ਨਿਕਲਿਆ, ਗੁਰੂ ਕਿਆਂ ਨੂੰ ਕੀ ਭਾਜਣਾ ਪੈ ਗਈ। ਵੇਖੋ ਪਹਿਲੀ ਵਾਰੀ ਮਾਂ ਜੀ ਜਦੋਂ ਏਦਾਂ ਗਏ, ਆ ਗਏ ਵਾਪਸ, ਤੇ ਗੁਰੂ ਅਰਜਨ ਦੇ ਪਾਤਸ਼ਾਹ ਜਗਤ ਮਾਤਾ ਜੀ ਸਾਡੇ ਮਾਂ ਜੀ ਨੂੰ ਉਹਨਾਂ ਦੇ ਮਹਿਲ ਨੇ ਕੀ ਕਹਿੰਦੇ, ਬ੍ਰਹਮ ਗਿਆਨੀ ਦੇ ਕੋਲ ਜਦੋਂ ਜਾਣਾ ਹੈ ਨਾ, ਏਦਾਂ ਰੱਥ ਤੇ ਸਵਾਰ ਹੋ ਕੇ ਦਾਸੀਆਂ ਲੈ ਕੇ ਨਹੀਂ ਜਾਣਾ। ਗੁਰਦੇਵ ਕਿਵੇਂ ਜਾਣਾ ਹੈ? ਨੰਗੇ ਪੈਰੀ ਜਾਓ, ਆਪ ਹੱਥੀਂ ਪ੍ਰਸ਼ਾਦਾ ਤਿਆਰ ਕਰੋ। ਇੱਕ ਨਾਮ ਜਪਣ ਵਾਲੇ ਕੋਲ, ਸੰਤ ਦੇ ਕੋਲ ਜਾਣਾ ਹੈ।
ਨਿਮਾਣੇਪਨ ਦੇ ਵਿੱਚ ਜਾਣਾ। ਸਾਨੂੰ ਜਾਚਾਂ ਸਿਖਾਈਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਤੇ ਤੁਹਾਨੂੰ ਸਭ ਨੂੰ ਪਤਾ ਹੈ, ਜਦੋਂ ਦੂਜੀ ਵਾਰੀ ਨਿਮਰਤਾ ਦੇ ਵਿੱਚ, ਪ੍ਰੇਮ ਦੇ ਵਿੱਚ ਸਾਨੂੰ ਜਾਚ ਸਿਖਾਉਣ ਵਾਸਤੇ ਮਾਂ ਜੀ ਗਏ ਨੇ ਨਾ ਆਪ, ਤੇ ਦੂਜੀ ਵਾਰੀ ਫਿਰ ਮੰਗਣ ਦੀ ਵੀ ਲੋੜ ਨਹੀਂ ਪਈ, ਮੰਗਣ ਦੀ ਵੀ ਲੋੜ ਨਹੀਂ ਪਈ। ਬਾਬਾ ਬੁੱਢਾ ਸਾਹਿਬ ਜੀ ਉਹ ਪਿਆਜ਼ ਭੰਨਦੇ ਨੇ ਤੇ ਪਿਆਰ ਵਿੱਚ, ਮੁਹੱਬਤ ਦੇ ਵਿੱਚ, ਲਾਡ ਦੇ ਵਿੱਚ ਇੰਨੇ ਬਚਨ ਦਿੱਤੇ। ਇੱਕ ਬਚਨ ਤੁਸੀਂ ਸੁਣਦੇ ਹੋ, ਉਸ ਵੇਲੇ ਮਹਾਂਪੁਰਖ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਮੁਖੋਂ ਬਚਨ ਕੀ ਨਿਕਲਿਆ? ਮਾਂ ਜੀ, ਜਿਵੇਂ ਅਸੀਂ ਇਹ ਗੰਢਾ ਭੰਨਿਆ ਨਾ, ਇਹੋ ਜਿਹਾ ਪੁੱਤ ਤੁਹਾਡੀ ਕੁੱਖ ਤੋਂ ਪੈਦਾ ਹੋਏਗਾ ਜਿਹੜਾ ਦੋਖੀਆਂ ਦੇ, ਨਿੰਦਕਾਂ ਦੇ, ਵੈਰੀਆਂ ਦੇ ਸਿਰ ਭੰਨੇਗਾ। ਸਤਿ ਸ੍ਰੀ ਅਕਾਲ। ਮੰਗਣ ਦੀ ਵੀ ਲੋੜ ਨਹੀਂ ਪਈ। ਇਸ ਤੋਂ ਵੱਡੀ ਹੋਰ ਕੀ ਮਿਸਾਲ? ਜਿਨੇ ਲਿਖਿਆ ਉਹਨੇ ਕਰਕੇ ਵੀ ਵਿਖਾਇਆ। ਬਾਰ ਬਾਰ ਜਾਉ ਸੰਤ ਸਦਕੇ, ਸੰਤਾਂ ਤੋਂ ਬਲਿਹਾਰ ਜਾ, ਸਾਰੇ ਬਲਿਹਾਰ ਜਾ ਮਹਾਂਪੁਰਖਾਂ ਦੇ ਅੱਗੇ। ਮੈਂ ਤੇ ਬੜਾ ਸੋਹਣਾ ਕੀਰਤਨ ਕਰਦਾ, ਬਾਹਰ ਕਰਦਾ, ਇੱਥੇ ਤੇ ਨਿਮਰਤਾ 'ਚ ਆ। ਮੈਂ ਬੜੀ ਵਧੀਆ ਕਥਾ ਕਰਦਾ, ਬਾਹਰ ਜੋ ਮਰਜ਼ੀ ਕਰਦਾ ਰਹਿ, ਕੋਈ ਗੱਲ ਨਹੀਂ। ਪਰ ਜਦੋਂ ਕਿਸੇ ਕਮਾਈ ਵਾਲੇ ਦੇ ਸਾਹਮਣੇ ਆਉਣਾ, ਗੁਰੂ ਦੀ ਹਜ਼ੂਰੀ 'ਚ ਆਉਣਾ ਨਾ, ਉਹ ਬਾਹਰ ਜੇ ਗਲਤੀ ਹੋ ਗਈ ਬਖਸ਼ੀ ਜਾਏਗੀ। ਕਦੋਂ? ਜਦੋਂ ਸੰਗਤ ਵਿੱਚ ਆਏਗਾ, ਮਹਾਂਪੁਰਖਾਂ ਦੇ ਕੋਲ ਆਏਗਾ, ਤੇ ਇੱਥੇ ਆ ਕੇ ਜੇ ਦਮ ਮਾਰੇ ਤੇ ਫਿਰ ਬਖਸ਼ਿਆ ਕਿੱਥੇ ਜਾਏਗਾ ਭਾਈ? ਮੈਂ ਬੜੀ ਵਧੀਆ ਕਥਾ ਕਰਦਾ, ਮੈਂ ਬੜਾ ਸੋਹਣਾ ਕੀਰਤਨ ਕਰਦਾ, ਮੈਂ ਇੱਕ ਆਵਾਜ਼ ਦੇਣਾ 1000 ਬੰਦਾ ਇਕੱਠਾ ਹੋ ਜਾਂਦਾ, 5000 ਇਕੱਠਾ ਹੋ ਜਾਂਦਾ। ਮੇਰੀ ਤੇ ਇੰਨੀ ਚੱਲਦੀ, ਮੈਂ ਕਿਸੇ ਲੀਡਰ ਨੂੰ ਫੋਨ ਕਰਦਾ, ਉਹ ਮੇਰੀ ਗੱਲ ਨਹੀਂ ਮੋੜਦਾ। ਫਲਾਣੇ ਬੰਦੇ ਨੂੰ ਮੈਂ ਕੋਈ ਗੱਲ ਕਹਿਣਾ, ਉਹ ਮੇਰਾ ਹੁਕਮ ਮੰਨਦਾ ਹੈ ਜੀ। ਉਹ ਪਿਆਰਿਆ, ਪਿਆਰਿਆ, ਇੱਕ ਗੱਲ ਚੇਤੇ ਵਿੱਚ ਰੱਖ, ਮਹਾਂਪੁਰਖਾਂ ਦੇ ਦਰ ਤੇ ਜਦੋਂ ਆਉਣਾ ਹੀ ਨਾ, ਹਰ ਤਰ੍ਹਾਂ ਦਾ ਅਹੰਕਾਰ ਜੋੜੇ ਘਰ ਦੇ ਵਿੱਚ ਲਾ ਕੇ ਆ। ਇੱਥੇ ਤੇ ਗਰੀਬੀ ਦਾਵੇ ਨਾਲ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਜਿਵੇਂ ਪਹਿਲੇ ਕਿਹਾ ਨਾ, ਭਾਈ ਕਨਈਆ ਜੀ ਨੇ ਉਹ ਵਗਾਰ ਵਾਲੇ ਨੂੰ ਕੀ ਕਿਹਾ ਸੀ? ਤੁਮਕੋ ਖੁਦ ਹੀ ਪਸੰਦ, ਮੁਝਕੋ ਖੁਦਾ ਪਸੰਦ। ਜਿਹਨੂੰ ਖੁਦ ਹੀ ਪਸੰਦ ਹੈ ਉਹ ਫਿਰ ਖੁਦਾ ਨਹੀਂ ਵੇਖਦਾ, ਤੇ ਜਿਹਨੂੰ ਖੁਦਾ ਪਸੰਦ ਹੈ ਉਹਦੇ ਅੰਦਰ ਖੁਦੀ ਦੀ ਜਗ੍ਹਾ ਨਹੀਂ ਹੁੰਦੀ ਹੈ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਇਹ ਸਤਿਗੁਰੂ ਸਾਨੂੰ ਜਾਚ ਸਿਖਾਉਂਦੇ ਨੇ, ਜਗਤ ਨੂੰ ਦਾਤਾਂ ਦੇਣ ਵਾਲੇ। ਇੱਕ ਮਹਾਂਪੁਰਖ ਵੱਲ ਤੋਰਦੇ, ਜੇ ਪੁੱਤ ਲੈਣਾ ਤੇ ਉਧਰ ਜਾਓ, ਮਹਾਂਪੁਰਖਾਂ ਤੋਂ ਬਾਹਰ ਨੇ ਬਲਿਹਾਰਣੇ ਜਾਓ। ਮੈਂ ਇੱਕ ਟੂਕ ਮਾਤਰ ਇਸ਼ਾਰਾ ਹੋਰ ਦੇ ਦਿਆਂ, ਪੁੱਛ ਲਾਂ ਚੜ੍ਹਦੀ ਕਲਾ 'ਚ ਓ ਸਤਿ ਸ੍ਰੀ ਅਕਾਲ। ਸੁਣਿਓ, ਗੁਰੂ ਅਰਜਨ ਦੇ ਪਾਤਸ਼ਾਹ ਸਾਈਂ ਨੂੰ ਪਤਾ ਲੱਗਦਾ ਹੈ ਭਾਈ ਸ਼ਾਲੋ ਜੀ ਦੀ ਸਿਹਤ ਥੋੜੀ ਵੱਲ ਨਹੀਂ। ਕਈ ਪਿਆਰ ਵਾਲਿਆਂ ਨੇ ਇਹ ਲਿਖਿਆ, ਪ੍ਰਕਰਮਾਂ ਦੇ ਵਿੱਚ ਪੈਰ ਫਿਸਲ ਗਿਆ, ਤਿਲਕ ਕੇ ਡਿੱਗ ਪਏ ਸੀ। ਅਸੀਂ ਏਦਾਂ ਮੰਨ ਲਈਏ, ਸਿਹਤ ਵੱਲ ਨਹੀਂ ਸੀ। ਤੇ ਆਪ ਪੰਚਮ ਪਾਤਸ਼ਾਹ ਜਾਂਦੇ ਨੇ ਭਾਈ ਸ਼ਾਲੋ ਜੀ ਦਾ ਪਤਾ ਲੈਣ ਵਾਸਤੇ ਉਹਨਾਂ ਦੇ ਘਰ। ਆਪ ਜਦੋਂ ਗਏ, ਭਾਈ ਸਾਹਿਬ ਜੀ ਨੂੰ, ਮਹਾਂਪੁਰਖਾਂ ਨੂੰ ਪਤਾ ਲੱਗਾ ਪੰਚਮ ਪਾਤਸ਼ਾਹ ਆ ਰਹੇ, ਉਹਨਾਂ ਕੋਲੋਂ ਰਿਹਾ ਨਾ ਗਿਆ। ਸਤਕਾਰ ਦੇ ਵਿੱਚ ਖੜ ਗਏ, ਆਪਣੇ ਦਰਵਾਜ਼ੇ ਤੇ ਖੜੇ, ਸਿਹਤ ਭਾਵੇਂ ਵੱਲ ਨਹੀਂ, ਮਹਾਰਾਜ ਨੂੰ ਜੀ ਆਇਆ ਕਹਿ ਕੇ ਅੰਦਰ ਚਰਨ ਪਵਾਏ। ਮਹਾਰਾਜ ਨੂੰ ਸੋਹਣੇ ਪਲੰਗ ਤੇ ਭਾਇਆ ਤੇ ਆਪ ਹੱਥ ਜੋੜ ਕੇ ਭਾਈ ਸ਼ਾਲੋ ਜੀ ਨਾਲ ਸੇਵਾ ਵਿੱਚ ਖੜ ਗਏ। ਔਰ ਮਹਾਰਾਜ ਦੀ ਮੌਜ, ਕੁਝ ਸਮਾਂ ਸਤਿਗੁਰੂ ਉੱਥੇ ਬੈਠੇ ਪਲੰਗ ਦੇ ਉੱਤੇ, ਸਮਾਧੀ ਲੱਗੀ। ਕੁਝ ਸਮੇਂ ਬਾਅਦ ਜਦੋਂ ਨੇਤਰ ਖੁੱਲੇ ਨਾ, ਤੇ ਮਹਾਰਾਜ ਕਹਿੰਦੇ ਭਾਈ ਸ਼ਾਲੋ ਜੀ ਨੂੰ, ਮਹਾਂਪੁਰਖੋ ਅਸੀਂ ਤੇ ਤੁਹਾਡਾ ਪਤਾ ਲੈਣ ਆਏ ਸਾਂ, ਅਸੀਂ ਬੈਠੇ ਤੁਸੀਂ ਖੜੇ ਹੋ। ਤੇ ਉਸ ਵੇਲੇ ਭਾਈ ਸ਼ਾਲੋ ਜੀ ਦੇ ਨਿਮਰਤਾ ਪੂਰਵਕ ਬਚਨ ਪਤਾ ਕੀ ਸੀ? ਸਤਿਗੁਰੂ ਘਰ ਆਏ ਹੋਣ, ਮਹਾਰਾਜ ਗੁਰ ਪਰਮੇਸ਼ਰ ਸਤਿਗੁਰੂ ਗੁਰੂ ਪਿਤਾ ਘਰ ਆਏ ਹੋਣ, ਤੇ ਸੇਵਾਦਾਰ ਸੇਵਾ ਵਿੱਚ ਖਲੋਤਾ ਹੀ ਸੋਭਦਾ ਹੈ। ਸੇਵਾਦਾਰ ਫਿਰ ਸੇਵਾ 'ਚ ਖਲੋਤਾ ਹੀ ਸੋਭਦਾ ਹੈ। ਦੇਖੋ, ਗੁਰੂ ਪਿਤਾ ਜੀ ਉਹਨਾਂ ਦਾ ਸਤਿਕਾਰ ਕਰਦੇ ਨੇ, ਤੇ ਮਹਾਂਪੁਰਖ ਗੁਰੂ ਪਿਤਾ ਦਾ ਸਤਿਕਾਰ ਕਰਦੇ ਨੇ। ਕਿੱਡਾ ਪਿਆਰਾ ਇਹ ਨੱਤ ਹੈ। ਮਹਾਂਪੁਰਖ ਪੜਾਉਂਦੇ ਸੀ ਨਾ, ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ, ਭਗਤ ਪਿਆਰੇ ਰੱਬ ਨੂੰ। ਇਹ ਬੜਾ ਪਿਆਰਾ ਜਿਹਾ ਨੱਤ ਹੈ।
गुरु साहब कहते महापुरखों को हाजरी लवा के आ। ते जदों महापुरखों वाल बंदा जाता है ना, फिर महापुरख जोड़ गुरु वाल ही देंदे ने, बई सब कुछ मिलना उथों ही। आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार न लखन जी, धन बाबा दीप सिंह। गल सुनियो, भाई शालो जी ना खड़ोते ते मारा कहंदे असी बैठे हैं तुसी खड़े। वो कहंदे सतगुरु घर आए होण ते सेवादार सेवा च खलोता ही सो। मारे बड़े प्रसन्न होए ते पता की कहंदे, कहन लगे भाई शालो जी नूं महापुरखो भाई साहब जी तुसी कहो तुहाडे नां दा अमृतसर दे विच सरोवर बना दईए। मारा सरोवर ते गुरु पिता दे नाम दा ही सोचदा है। मारा कहंदे अच्छा सरोवर बनाउण ते नहीं मनदे, तुहाडे नां दा इत्थे एक टोबा बनावांगे। टोबा अज भी वो टोबा मौजूद है, भाई शालो जी दा टोबा है जी। कहंदे तुहाडे नाम दा टोबा इत्थे बनावांगे। भाई साहब जी तुहाडे इस टोबे दे विच इशनान करन वाले जेड़े ने ना, जिन्हां दे घर दुध दी कमी है दुध वालियां नूं दुध मिलेगा, पुत वालियां नूं पुत मिलेगा। जिन्हां दे घर गरीबी उन्हां दी गरीबी दूर होएगी। इस टोबे दे विच जेड़ा भी शरधा ते भावना नाल आके इशनान करेगा ना, ओदी झोली दे विच लोक ते परलोक दे सुख पैणगे। बोले सोनिहाल सो श्री अकाल। कमाल दी गल अज भी वो टोबा मौजूद है। भाई शालो जी दा टोबा, भाई शालो जी दा आगमन दिन भी लंघे है। आखो धन गुरु रामदास जी। कल सी ते कुदरती गल सामने आ गई मेरे। देखो बड़ियां बख्शिशां ने उस स्थान ते भी, बड़ियां बख्शिशां ते बख्शिशां दित्तियां किन्ने? गुरु पिता ने। गुरु पिता ने। गुरु महापुरखों का सत्कार करना सिखाउंदा है ते महापुरख जेड़े कमाई वाले अपने नाल नहीं बंदे, वो गुर परमेश्वर नाल ही जोड़ी जाते हैं। आखो धन गुरु रामदास जी, धन गुरु रामदास जी। प्यार न लखो न जी, धन बाबा दीप सिंह। फिर आखो धन बाबा दीप सिंह। एक बारी पढ़ लो किवें कह रहे ने गुरु अर्जन दे पातशाह। सारी संगत प्यार दे विच हाजरी लायो किवें कह रहे गुर परमेश्वर साईं अपनी रसना तो। संत सद के, संत सद के, संत सद के, संत सद के, सद के, संत सद के, संत सद के, संत सद के,
ਵਾਹਿਗੁਰੂ 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 ਤੁਹਾਡੀ ਆਵਾਜ਼ ਸੰਗਤ ਦੀ ਆਵਾਜ਼ जो मगर थक बैठे अंदर बैठे थले पौड़ियां च जिथे भी सारे लव हाजरी सदके संत सदके बोलो संत सदके संत सदके गुरु रामदास जी गुरु रामदास जी प्यार न लख न जी धन बाबा ਵੇਖੋ ਪਿਆਰਿਓ ਮਹਾਂਪੁਰਖਾਂ ਦਾ ਕਿੰਨਾ ਸਤਿਕਾਰ ਕਰਦੇ ਨੇ ਸਤਿਗੁਰੂ ਜਿਨ੍ਹਾਂ ਦੀ ਹੁਣੇ ਗੱਲ ਸੁਣੀ ਹੈ ਇਨਾ ਉਹਨਾਂ ਨੂੰ ਮਾਣ ਦੇ ਦਿੱਤਾ ਇਨਾ ਮਾਣ ਰਾਮਦਾਸ ਗੁਰਮੁਖੋਂ ਉਚਾਰਾ ਅਨਨ ਭਗਤ ਸ਼ਾਲੋ ਮਮ ਪਿਆਰਾ ਇਹ ਗੁਰ ਸਿੱਖੀ ਕੇ ਕੋਤਵਾਲ ਖਰੇ ਖੋਟੇ ਕੀ ਕਰੇ ਸੰਭਾਲ ਇੰਨੀਆਂ ਬਖਸ਼ਿਸ਼ਾਂ ਦੇਤੀਆਂ ਇੰਨੀਆਂ ਰਹਿਮਤਾਂ ਦੇਤੀਆਂ ਭਾਈ ਸ਼ਾਲੋ ਜੀ ਤੁਹਾਡੇ ਦਰ ਦੇ ਉੱਤੇ ਆ ਕੇ ਪੁੰਨੀਆਂ ਦੀਆਂ ਝੋਲੀਆਂ ਤੇ ਭਰਨਗੀਆਂ ਤੁਹਾਡੇ ਦਰ ਤੋਂ ਕਦੀ ਕੋਈ ਪਾਪੀ ਵੀ ਖਾਲੀ ਨਹੀਂ ਮੁੜੇਗਾ ਤੇ ਇਹਨੂੰ ਜਰਾ ਥੋੜਾ ਜਿਹਾ ਇਸ ਐਂਗਲ ਨੂੰ ਚੇਂਜ ਕਰੋ ਹੁਣ ਆ ਜਾਓ ਖੰਡੇ ਵਾਲੇ ਬਾਪੂ ਵੱਲ ਹਾਂਜੀ ਧੰਨ ਬਾਬਾ ਦੀਪ ਸਿੰਘ ਜੀ ਜਾਨ ਨੇ ਸਾਡੀ ਜਾਨ ਜਿੰਦ ਜਾਨ मैं बहुत बारी ये चीज कहना मैं साह भी ले रहा इन्हां दी कृपा नाल ले रहा जी इन्हां दी कृपा नाल आ रोम रोम भी पटोगे ना इथों आवाज कोई आउणी है धन धन बाबा दीप सिंह जी तुहाडी भी जिंद जान ने जिंद जान हुण इहो ही चीज इधर टुका लो ये एंगल नूं थोड़ा जिहा चेंज करो वेखो प्यारिओ तुहानूं इदां नहीं लगदा जिवें गुरु पिता जी ने इन्नियां बख्शिशां दित्तियां होण बाबा दीप सिंह जी नूं इन्नियां बख्शिशां ये फीलिंग है निजी फीलिंग है मेरी जिवें गुरु पिता जी ने ये चीज कही होवे दीप सिंह जी जिहदे वल तुहाडी निगाह ओदे वल मेरी निगाह है जी धन गुरु रामदास जी धन गुरु रामदास जी प्यार न लखन जी धन बाबा दीप सिंह जी जिहदे माड़े कर्मां दे लेखे चिट्ठे तुसी पढ़ दिते ओदे माड़े कर्मां दे चिट्ठे मैं भी पढ़ दियांगा
ਗੁਰੂ ਰਾਮਦਾਸ ਇਦਾਂ ਕਹਿੰਦੇ ਹੋਣਗੇ, ਮੈਨੂੰ ਇਦਾਂ ਲੱਗਦਾ ਹੈ ਇਹ ਪੱਕੀ ਚੀਜ਼ ਹੈ। ਦੇਖੋ ਮਹਾਰਾਜ ਨੇ ਬਖਸ਼ਿਸ਼ਾਂ ਦਿੱਤੀਆਂ, ਪਤਾ ਕਿਉਂ? ਮੈਂ ਸਵੇਰੇ ਚੁਪਹਿਰੇ ਵਿੱਚ ਵੀ ਰਾਮ ਤੀਰਥ ਰੋਡ ਉੱਥੇ ਬੇਨਤੀ ਕੀਤੀ ਸੀ, ਗੁਰੂ ਘਰ ਦੇ ਵਿੱਚ ਜਿਹੜਾ ਕੋਈ ਸ਼ਰਧਾ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਜਾਂਦਾ ਹੈ ਨਾ, ਉਹ ਵੀ ਧੰਤਾ ਦੇ ਯੋਗ ਹੈ। ਭਾਵਨਾ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਭੇਟਾ ਚੜਾਈ, ਚੰਗੀ ਗੱਲ, ਅੱਛੀ ਗੱਲ। ਕਿਸੇ ਨੇ ਪਿਆਰ ਵਿੱਚ ਆ ਕੇ ਰੁਮਾਲਾ ਸਾਹਿਬ ਭੇਟਾ ਕਰ ਦਿੱਤਾ, ਉਹਦੇ ਵੀ ਪਿਆਰ ਨੂੰ ਨਮਸਕਾਰ, ਚੰਗੀ ਗੱਲ ਹੈ ਜੀ। ਤੂੰ ਪਿਆਰ ਦੇ ਵਿੱਚ ਆ ਕੇ ਆਪਣੇ ਦਸਵੰਧ ਦੀ ਹਾਜ਼ਰੀ ਗੁਰੂ ਪਿਤਾ ਦੇ ਚਰਨਾਂ ਦੇ ਵਿੱਚ ਲਾਤੀ ਨਾ, ਅੱਛੀ ਗੱਲ ਏ, ਚੰਗੀ ਗੱਲ ਏ। ਕੜਾਹ ਪ੍ਰਸ਼ਾਦ ਦੀ ਦੇਗ ਚੜਾਉਣ ਵਾਲੇ ਵੀ ਬਹੁਤ ਵੇਖੇ ਨੇ, ਗੁਰੂ ਘਰ ਦੇ ਵਿੱਚ ਰੁਮਾਲਾ ਸਾਹਿਬ ਚੜਾਉਣ ਵਾਲੇ ਵੀ ਬਹੁਤ ਵੇਖੇ ਨੇ, ਮਾਇਆ ਮੱਥਾ ਟੇਕਣ ਵਾਲੇ ਵੀ, ਮਾਇਆ ਚੜਾਉਣ ਵਾਲੇ ਵੀ ਬਹੁਤ ਵੇਖੇ ਨੇ, ਧਨ ਪਦਾਰਥ ਆ ਚੀਜ਼ਾਂ ਚੜਾਉਣ ਵਾਲੇ ਵੀ ਬਹੁਤ ਵੇਖੇ ਨੇ। ਪਰ ਪਿਆਰਿਓ, ਆਪਣੀ ਲਾਈਫ ਦੇ ਵਿੱਚ ਇੱਕੋ ਇੱਕ ਅਸੀਂ ਵੇਖਿਆ ਜਿਨੇ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਆਪਣਾ ਸੀਸ ਹੀ ਭੇਟਾ ਚੜਾ ਦਿੱਤਾ ਹੋਵੇ। ਉਹ ਇੱਕੋ ਹੀ ਬਾਬਾ ਹੈ, ਇੱਕੋ ਬਾਬਾ। ਉਹ ਬਾਬਾ ਕੌਣ? ਲਵੋ ਉਹਨਾਂ ਦਾ ਨਾਮ ਜਿਹੜੇ ਇਸ ਵੇਲੇ ਜ਼ਰਰੇ ਜ਼ਰਰੇ 'ਚ ਵਸ ਰਹੇ ਨੇ। ਮੈਂ ਬੋਲ ਰਿਹਾ, ਮੇਰੇ ਅੰਦਰੋਂ ਬੋਲਦੇ, ਤੁਸੀਂ ਸੁਣਦੇ, ਤੁਹਾਡੇ ਅੰਦਰ ਬੈਠੇ ਸੁਣਦੇ ਨੇ। ਹਰੇਕ ਦੇ ਅੰਦਰ ਜ਼ਰਰੇ ਜ਼ਰਰੇ ਵਿੱਚ, ਪੱਤੇ ਪੱਤੇ ਵਿੱਚ, ਕਣ ਕਣ ਵਿੱਚ ਜਿਹੜੇ ਸਮਾਏ ਨੇ, ਲਓ ਉਹਨਾਂ ਦਾ ਨਾਮ, ਆਖੋ ਧੰਨ ਬਾਬਾ ਦੀਪ ਸਿੰਘ ਜੀ। ਹੁਣ ਜਿਨ੍ਹਾਂ ਨੇ ਸੀਸ ਭੇਟਾ ਚੜਾਇਆ ਗੁਰੂ ਰਾਮਦਾਸ ਜੀ ਦੇ ਦਰ ਤੋਂ, ਗੁਰੂ ਰਾਮਦਾਸ ਇਹ ਕਹਿੰਦੇ ਨਹੀਂ ਹੋਣਗੇ, ਉਹ ਦੀਪ ਸਿੰਘ ਜੀ ਜਿਹਦੇ ਵੱਲ ਤੁਹਾਡੀ ਪਿਆਰ ਦੀ ਨਿਗਾਹ, ਉਹਦੇ ਵੱਲ ਮੇਰੀ ਪਿਆਰ ਦੀ ਨਿਗਾਹ, ਜਿਹਦੀਆਂ ਝੋਲੀਆਂ ਤੁਸੀਂ ਭਰੀਆਂ, ਉਹਦੀਆਂ ਝੋਲੀਆਂ ਮੈਂ ਭਰੀਆਂ, ਜਿਹਦੇ ਮਾੜੇ ਕਰਮਾਂ ਦੇ ਚਿੱਠੇ ਤੁਸੀਂ ਪਾਣੇ, ਉਹਦੇ ਕਰਮਾਂ ਦੇ ਮਾੜੇ ਚਿੱਠੇ ਮੈਂ ਵੀ ਪਾਣੇ। ਤੇ ਦੀਪ ਸਿੰਘ ਜੀ, ਜਿਸ ਜਗ੍ਹਾ ਤੋਂ ਤੁਸੀਂ ਆਪਣੀ ਨਿਗਾਹ ਫੇਰ ਲੋਗੇ ਨਾ, ਦੁਨੀਆ ਦੀ ਕੋਈ ਤਾਕਤ ਨਹੀਂ ਉੱਥੇ ਕੋਈ ਮੇਰੀ ਵੀ ਨਿਗਾਹ ਪਵਾ ਜਾਵੇ। ਆਖੋ ਤਾਂ ਇਹ ਬੜਾ ਪਿਆਰਾ ਨੱਤ ਹੈ, ਬੜਾ ਪਿਆਰਾ ਨੱਤਾ, ਬੜਾ ਪਿਆਰਾ। ਇਸ ਐਂਗਲ ਨੂੰ ਇਦਾਂ ਚੇਂਜ ਕਰੋ, ਜਿਵੇਂ ਮੈਂ ਕਹਿ ਰਿਹਾ ਸਾਂ ਨਾ, ਤੁਹਾਡੇ ਦਰ ਦੇ ਉੱਤੇ ਕੋਈ ਖਰਾ ਆਏਗਾ, ਉਹਦੀਆਂ ਝੋਲੀਆਂ ਤੇ ਭਰਨਗੀਆਂ, ਖੋਟੇ ਵੀ ਖਾਲੀ ਨਹੀਂ ਮੁੜਨਗੇ, ਪੁੰਨੀਆਂ ਦੀਆਂ ਝੋਲੀਆਂ ਤੇ ਭਰਨਗੀਆਂ, ਪਾਪੀ ਵੀ ਖਾਲੀ ਨਹੀਂ ਮੁੜਨਗੇ। ਆਹੀ ਚੀਜ਼ ਬਾਬਾ ਦੀਪ ਸਿੰਘ ਦੇ ਦਰ ਤੇ ਹੋ ਰਹੀ। ਲੱਖਾਂ ਦੀ ਗਿਣਤੀ ਦੇ ਵਿੱਚ, ਗਿਣਤੀਆਂ ਮਿਣਤੀਆਂ ਮੁੱਕ ਗਈਆਂ ਨੇ, ਮੁੱਕ ਗਈਆਂ, ਗਿਣਤੀਆਂ ਮਿਣਤੀਆਂ ਤੇ ਹੈ ਹੀ ਕੋਈ ਨਹੀਂ। ਲੱਖਾਂ ਦੀ ਗਿਣਤੀ, ਇਹ ਬਹੁਵਚਨ ਮੈਂ ਬੋਲ ਰਿਹਾ, ਇਹ ਨਹੀਂ ਕਹਿ ਰਿਹਾ 1 ਲੱਖ 2 ਲੱਖ 3 ਲੱਖ 4, ਨਹੀਂ ਨਹੀਂ ਨਹੀਂ, ਲੱਖਾਂ ਦੀ ਗਿਣਤੀ ਦੇ ਵਿੱਚ ਉਹ ਬਾਬਾ ਦੀਪ ਸਿੰਘ ਜੀ ਏਡੇ ਦਿਆਲਤਾ ਦੇ ਘਰ ਦੇ ਵਿੱਚ ਆ ਕੇ ਲੱਖਾਂ ਦੀ ਗਿਣਤੀ ਦੇ ਵਿੱਚ ਪੁੰਨੀਆਂ ਦੀਆਂ ਝੋਲੀਆਂ ਤੇ ਭਾਰੀ ਰਹੇ ਨੇ। ਪਰ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਪਿਆਰਿਓ, ਜੇ ਕੋਈ ਪਾਪੀ ਵੀ ਜਾ ਕੇ ਕਹਿੰਦਾ ਨਾ, ਬਾਬਾ ਕਿਰਪਾ ਦਾ ਖਾਤਾ ਮੇਰੇ ਉੱਤੇ ਖੋਲ ਦੇ, ਬਾਬਾ ਦੀਪ ਸਿੰਘ ਉਹਦੀਆਂ ਵੀ ਝੋਲੀਆਂ ਭਰ ਰਹੇ ਨੇ। ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ। ਅੱਜ ਜਦੋਂ ਚੁਪਹਿਰੇ ਕੱਟਦੇ ਹੋ, ਰਹਿਣ ਸਵਾਈਆਂ 'ਚ ਆਉਂਦੇ ਹੋ, ਬਾਬੇ ਨੂੰ ਯਾਦ ਕਰਦੇ ਹੋ ਨਾ, ਅੰਦਰ ਪੂਰੀ ਵਿਲ ਪਾਵਰ ਲੈ ਕੇ, ਮੈਂ ਬਾਬਾ ਦੀਪ ਸਿੰਘ ਜੀ ਦੇ ਕੋਲ ਆਈ ਆ ਜਾਂ ਆਇਆ ਵਾਂ। ਬਾਬਾ ਦੀਪ ਸਿੰਘ ਮੇਰੇ ਪਿਤਾ ਨੇ, ਮੇਰੇ ਪਿਓ ਨੇ। ਤੇ ਜਿਵੇਂ ਛੋਟਾ ਬੱਚਾ ਹੋਵੇ, ਮਾਪਿਆਂ ਦੇ ਅੱਗੇ ਕੋਈ ਜਿੱਦ ਕਰਦਾ ਨਾ, ਤੇ ਮਾਂ ਬਾਪ ਟਿੱਲ ਦਾ ਜ਼ੋਰ ਲਾ ਦਿੰਦੇ ਨੇ, ਇਹ ਮੇਰੀ ਧੀ ਨੇ ਆ ਚੀਜ਼ ਮੰਗੀ, ਮੈਂ ਲੈ ਕੇ ਦੇਣੀ ਹੈ ਜੀ। ਬਸ ਬਾਬਾ ਦੀਪ ਸਿੰਘ ਨੂੰ ਆਪਣਾ ਪਿਓ ਬਣਾ ਕੇ ਬਾਬਾ ਜੀ ਕਿਰਪਾ ਕਰੋ। ਤੇ ਜਦੋਂ ਬੱਚਾ ਛੋਟਾ ਹੋਵੇ, ਸਾਡੇ ਘਰਾਂ 'ਚ ਬੀਤਦੀਆਂ ਗੱਲਾਂ, ਮਾਂ ਬਾਪ ਬੱਚੇ ਦੀ ਗੰਦਗੀ ਵੀ ਸਾਫ਼ ਕਰ ਦਿੰਦੇ ਨੇ। ਬਸ ਛੋਟਾ ਬੱਚਾ ਹੋਵੇ, ਛੋਟਾ, ਅਸੀਂ ਵੀ ਛੋਟੇ ਬਣ ਕੇ ਰਹੀਏ, ਸਾਡੇ ਵੀ ਵਿਕਾਰਾਂ ਦੀ ਗੰਦਗੀ ਨੂੰ ਉਹਨੇ ਆਪੇ ਕੱਢ ਦੇਣਾ, ਸਾਡੇ ਵੀ ਔਗਣਾਂ ਦੀ ਗੰਦਗੀ ਨੂੰ ਉਹਨੇ ਆਪੇ ਕੱਢ ਦੇਣਾ, ਪਰ ਉਹਦਾ ਬੱਚਾ ਤੇ ਬਣ ਕੇ ਰਹਿਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ। ਅਖੀਰਲੀ ਗੱਲ ਸੁਣ ਲਓ, ਫਿਰ ਮੈਂ ਸਮਾਪਤੀ ਕਰਾਂਗਾ। ਵੇਖੋ, ਮਹਾਂਪੁਰਖਾਂ ਤੋਂ ਸਦਕੇ ਜਾਣਾ, ਕਮਾਈ ਵਾਲਿਆਂ ਤੋਂ ਵਾਰ ਨੇ ਬਲਖਾਰ ਨੇ ਜਾਣਾ,
ਜਿਨ੍ਹਾਂ ਦੇ ਬੰਦੀ ਛੋੜ ਦਿਵਸ ਨੂੰ ਵੀ ਸਮਰਪਿਤ ਇਹ ਪ੍ਰੋਗਰਾਮ ਹੈ ਨਾ, ਧੰਨ ਗੁਰੂ ਹਰਗੋਬਿੰਦ ਸਾਈਂ ਮੀਰੀ ਪੀਰੀ ਦੇ ਮਾਲਕ, ਉਹਨਾਂ ਨੇ ਵੀ ਇਹ ਜਾਚ ਸਿਖਾਤੀ। ਮੈਂ ਹੈਰਾਨ ਹੋਣਾ, ਹੈਰਾਨ। ਆਖੋ ਧੰਨ ਗੁਰੂ ਰਾਮਦਾਸ ਜੀ। ਸਿੱਖ ਲਿਆਉਂਦਾ ਬੜੀ ਭਾਵਨਾ ਦੇ ਨਾਲ ਸ਼ਹਿਦ ਮਹਾਰਾਜ ਦੇ ਲਈ। ਜਦੋਂ ਸ਼ਹਿਦ ਲਿਆਇਆ ਤੇ ਮਹਾਰਾਜ ਸਾਈਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕੋਈ ਖੁਸ਼ੀ ਨਹੀਂ ਦੇ ਰਹੇ, ਉਹਦੇ ਵੱਲੋਂ ਪਿੱਠ ਕਰਦੇ ਨੇ। ਦੂਜੇ ਪਾਸੇ ਹੁੰਦਾ ਹੈ, ਮਹਾਰਾਜ ਆਪ ਜੀਆਂ ਲਈ ਸ਼ਹਿਦ ਲਿਆਇਆ, ਆਪ ਜੀ ਰਸਨਾ ਨੂੰ ਲਾਓ। ਮਹਾਰਾਜ ਨੇ ਫਿਰ ਪਿੱਠ ਕੀਤੀ, ਅੱਗੇ ਹੋ ਕੇ ਹੁਣ ਸੰਗਤ ਵਿੱਚ ਰੋ ਪਿਆ, ਬੈਰਾਗ ਕਰਦਾ, ਮਹਾਰਾਜ ਆਪ ਜੀ ਇਹ ਮੇਰੀ ਭੇਟਾ ਸਵੀਕਾਰ ਕਰੋ। ਮਹਾਰਾਜ ਕਹਿੰਦੇ ਕਿਹਦੇ ਲਈ ਲਿਆਇਆ? ਸਾਹਿਬਾ ਮੈਂ ਤੇਰੇ ਲਈ ਲਿਆਇਆ, ਆਪ ਜੀਆਂ ਲਈ ਲਿਆਇਆ ਸਤਿਗੁਰੂ। ਮਹਾਰਾਜ ਕਹਿੰਦੇ ਅੱਛਾ ਸਾਡੇ ਲਈ ਲਿਆਇਆ ਹੈ, ਤੇ ਜਦੋਂ ਅਸੀਂ ਮੰਗਿਆ ਉਦੋਂ ਤੇ ਤੈਂ ਦਿੱਤਾ ਕੋਈ ਨਹੀਂ। ਮਹਾਰਾਜ ਤੁਹਾਡੇ ਲਈ ਸ਼ਹਿਦ ਲਿਆਵਾਂ, ਤੁਹਾਨੂੰ ਨਾ ਦੇਵਾਂ ਇਹ ਕਿਵੇਂ ਹੋ ਸਕਦਾ ਹੈ? ਤੇ ਮਹਾਰਾਜ ਪਿਤਾ ਪਤਾ ਕੀ ਕਹਿੰਦੇ? ਕਹਿਣ ਲੱਗੇ ਪਿਆਰਿਆ, ਜਦੋਂ ਅਸੀਂ ਤੇਰੇ ਕੋਲੋਂ ਸ਼ਹਿਦ ਮੰਗਿਆ ਸੀ ਨਾ, ਕੱਲਾ ਰਸਨਾ ਦੇ ਰਾਹੀਂ ਨਹੀਂ ਸੀ ਮੰਗਿਆ, ਤੇਰੇ ਅੱਗੇ ਤਲੀ ਵੀ ਕੀਤੀ ਸੀ, 2 ਬੂੰਦਾਂ ਹੀ ਦੇ ਦੇ। ਇੱਕਦਮ ਸਾਰੀ ਉਹ ਫਿਲਮ ਚੱਲ ਪਈ, ਸਾਰਾ ਉਹ ਸੀਨ ਅੱਖਾਂ ਦੇ ਅੱਗੇ ਘੁੰਮ ਗਿਆ। ਮਹਾਰਾਜ ਉਹ ਤੁਸੀਂ ਥੋੜੀ, ਉਹ ਤੇ ਭਾਈ ਕੱਟੂ ਸੀ, ਉਹਨੇ ਮੰਗਿਆ ਸੀ ਸ਼ਹਿਦ। ਤੇ ਮਹਾਰਾਜ ਗੁਰੂ ਹਰਗੋਬਿੰਦ ਸਾਈਂ ਨੇ ਉਸ ਵੇਲੇ ਬਚਨ ਕੀ ਕੀਤਾ ਸੀ? ਕਹਿਣ ਲੱਗੇ ਪਿਆਰਿਆ, ਜਦੋਂ ਕੋਈ ਸਾਡਾ ਸਿੱਖ ਕਿਸੇ ਕੋਲੋਂ ਏਦਾਂ ਕੋਈ ਚੀਜ਼ ਦੀ ਮੰਗ ਕਰਦਾ ਹੈ ਨਾ, ਉਹ ਨਹੀਂ ਬੋਲਦਾ, ਉਹਦੇ ਵਿੱਚ ਮੈਂ ਵਰਤ ਰਿਹਾ ਹੁੰਦਾ ਵਾਂ ਜੀ। ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਜਦੋਂ ਕੋਈ ਏਦਾਂ ਸਾਡਾ ਸਿੱਖ ਕਿਸੇ ਕੋਲੋਂ ਕੋਈ ਚੀਜ਼ ਦੀ ਮੰਗ ਕਰਦਾ, ਉਹ ਨਹੀਂ ਬੋਲਦਾ, ਉਹਦੇ ਵਿੱਚ ਮੈਂ ਵਰਤ ਰਿਹਾ ਹੁੰਦਾ। ਮਹਾਰਾਜ ਮੇਰੇ ਕੋਲੋਂ ਭੁੱਲਣਾ ਹੋ ਗਈ, ਬਖਸ਼ੋ। ਮਹਾਰਾਜ ਕਹਿੰਦੇ ਪਹਿਲੇ ਜਾ, ਸ਼ਰਧਾ ਤੇ ਭਾਵਨਾ ਦੇ ਨਾਲ ਸਾਡੇ ਉਸ ਮਹਾਂਪੁਰਖ ਨੂੰ, ਰੰਗ ਰਤੜੇ ਗੁਰਸਿੱਖ ਨੂੰ ਸ਼ਹਿਦ ਛਕਾ, ਫਿਰ ਇੱਥੇ ਪ੍ਰਵਾਨ ਹੋਏਗਾ। ਇਹ ਸਦਕੇ ਜਾਣ ਦੀ ਜਾਚ ਨਹੀਂ ਸਿਖਾਈ ਮਹਾਰਾਜ ਨੇ। ਉਹ ਐਵੇਂ ਨਾ ਕਰਿਆ ਕਰ, ਕੋਈ ਕਮਾਈ ਵਾਲਾ ਸਾਧੂ ਮਹਾਤਮਾ ਆ ਜੇ ਨਾ। ਮੈਂ ਜਿਨ੍ਹਾਂ ਨੇ ਲਾਈਵ ਦੇਖਿਆ ਸੀ, ਇੱਥੋਂ ਵੀ ਬਹੁਤ ਸਾਰੀਆਂ ਸੰਗਤਾਂ ਫਰੀਦਾਬਾਦ ਰਹਿਣ ਸਵਾਈ ਚ ਗਈਆਂ ਸੀ, ਉੱਥੇ ਵੀ ਮੈਂ ਇੱਕ ਬੇਨਤੀ ਕੀਤੀ ਸੀ, ਕੋਈ ਕਮਾਈ ਵਾਲਾ ਸਾਧੂ ਆ ਜੇ ਨਾ, ਉਹ ਪੈਰ ਫੜ ਲਿਆ ਕਰੋ ਉਹਦੇ, ਕੋਈ ਝਿਜਕ ਨਾ ਕਰਿਆ ਕਰੋ, ਕੋਈ ਝਿਜਕ ਨਾ ਕਰਿਆ ਕਰੋ। ਹਾਂ ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਹੈ, ਜਦੋਂ ਗੁਰੂ ਪਿਤਾ ਜੀ ਦੀ ਹਜ਼ੂਰੀ 'ਚ ਹੋਣ ਉਦੋਂ ਮਾਲਕ ਦਾ ਸਤਿਕਾਰ, ਜਦੋਂ ਬਾਹਰ ਨੇ ਭਾਵੇਂ ਪੈਰ ਫੜ ਲਓ ਕੋਈ ਗੁਨਾਹ ਨਹੀਂ, ਕੋਈ ਗੁਨਾਹ ਨਹੀਂ। ਹੁਣ ਜਦੋਂ ਅਸੀਂ ਆਪਣੀ ਧੀ ਨੂੰ ਤੋਰਨ ਲੱਗਦੇ ਆਂ, ਵਿਆਹ ਉਹਦਾ ਹੁੰਦਾ ਬੱਚੀ ਦਾ, ਅਸੀਂ ਕੀ ਕਹਿੰਦੇ ਆ? ਸੋਹਰੇ ਦੇ ਪੈਰੀ ਹੱਥ ਲਾਈ, ਸੱਸ ਦੇ ਪੈਰੀ ਹੱਥ ਲਾਈ, ਘਰ ਵਾਲੇ ਦੇ ਪੈਰੀ ਹੱਥ ਲਾਈ, ਵੱਡਿਆਂ ਦਾ ਸਤਿਕਾਰ ਕਰੀ। ਇੱਕ ਆਮ ਬੰਦੇ ਦਾ ਸਤਿਕਾਰ ਕਰਨ ਦੀ, ਉਹਦੇ ਪੈਰੀ ਹੱਥ ਲਾਉਣ ਦੀ ਜਾਚ ਅਸੀਂ ਆਪ ਬੱਚਿਆਂ ਨੂੰ ਸਿਖਾਉਂਦੇ ਆਂ। ਤੇ ਜਿੰਨੇ ਜੀਵਨ ਦਾਨ ਦਿੱਤਾ ਉਹਦੇ ਪੈਰੀ ਹੱਥ ਲਾ ਲਾਂਗੇ, ਕੀ ਘਟੇਗਾ ਜੀ? ਕੀ ਘਟੇਗਾ ਦੱਸੋ? ਘਾਟਾ ਨਹੀਂ ਪੈਣਾ, ਵਾਧਾ ਹੀ ਹੋਣਾ, ਵਾਧਾ। ਇਹ ਮੇਰੀ ਬੇਨਤੀ ਏ, ਉਹ ਜਿੰਨਾ ਤੁਸੀਂ ਮਹਾਂਪੁਰਖਾਂ ਦਾ, ਕਮਾਈ ਵਾਲਿਆਂ ਦਾ ਸਤਿਕਾਰ ਕਰ ਸਕਦੇ ਹੋ, ਕਰਿਆ ਕਰੋ ਡਟ ਡਟ ਕੇ। ਮਹਾਰਾਜ ਨੇ ਬਾਣੀ ਚ ਕਿਹਾ ਨਹੀਂ ਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਜੋ ਦੀਸੈ ਗੁਰ ਸਿਖੜਾ ਤਿਸ ਨਿਵ ਨਿਵ ਲਾਗੋ। ਉਹ ਪੈਰੀ ਪੈ ਜਾ, ਪੈ ਜਾ ਪੈਰੀ। ਬਾਹਰ ਮਿਲੇ ਨੇ ਮਹਾਂਪੁਰਖ, ਪੈਰੀ ਹੱਥ ਲਾਉਣ ਲੱਗਿਆ, ਕੋਈ ਸ਼ਰਮ ਨਾ ਕਰ। ਮੈਨੂੰ ਕੋਈ ਸਿੰਘ ਸਾਹਿਬ ਮਿਲਦੇ ਨੇ, ਕੋਈ ਮਹਾਂਪੁਰਖ ਮਿਲਦੇ ਨੇ, ਮੈਂ ਪੈਰੀ ਹੱਥ ਤੇ ਲਾਉਣਾ ਹੀ ਲਾਉਣਾ, ਕਈ ਵਾਰੀ ਵੱਡੀ ਡੰਡੌਤ ਵੀ ਕਰ ਦੇਣਾ। ਕਰ ਡੰਡੌਤ ਪੁੰਨ ਵੱਡਾ ਕੇ। ਹਾਂ ਗੁਰੂ ਪਿਤਾ ਦੀ ਹਜ਼ੂਰੀ 'ਚ ਧਿਆਨ ਰੱਖੋ ਇਹ ਚੀਜ਼ ਦਾ। ਇੱਥੇ ਫਿਰ ਮਾਲਕ ਦਾ ਸਤਿਕਾਰ। ਬਾਹਰ ਕੋਈ ਸਾਧੂ ਮਹਾਤਮਾ ਆ ਗਏ, ਆਹ ਪਿਆਰਿਆ ਪੈਰ ਵੀ ਧੋ ਕੇ ਪੀ ਲੈ, ਕੋਈ ਘਟਨਾ ਨਹੀਂ ਤੇਰਾ। ਇਹ ਚੀਜ਼ਾਂ ਮੈਂ ਨਹੀਂ ਕਹਿ ਰਿਹਾ, ਇਹ ਸਤਿਗੁਰਾਂ ਨੇ ਆਪ ਸਾਨੂੰ ਕਰ ਕਰਕੇ ਸਿਖਾਈਆਂ ਨੇ। ਆਪ
कमाई वालियां दा सत्कार करिए, बंदगी वालियां दा सत्कार करिए। समा हो रहा समाप्ति दा, भुल चुक दी क्षमा कर देना। सारियां नूं जी आयां नूं। अगला प्रोग्राम बड़े प्यार च सरवण करो। फतेह बुलाओ जी। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। धन गुरु रामदास जी, धन बाबा दीप सिंह जी साध संगत जी। ये जरूरी मैसेज नूं सुणियो भी और शेयर भी करियो। मेरी बेनती, जदों भी ਅੰਮ੍ਰਿਤਸਰ ਸਾਹਿਬ आओ, जिन्नी वारी भी आओ, बाबा दीप सिंह चैरिटेबल ट्रस्ट, दाता बंदी छोड़ पब्लिक स्कूल, राम तीरथ रोड विखे जरूर चरण पा के जाया करो और अपनी अखां नाल वेखो किवें इत्थे सेवावां दा कुंभ चल रहा है। मैं जिहड़ी विशेष बेनती करन लगा इहनूं ध्यान नाल सुणियो। साडे कोल जदों वड्डे पੱਧਰ ਦੇ ਉੱਤੇ ਅਸੀਂ कोई समागम करते हैं, चुपहरा जप तप समागम ਜਾਂ कोई ਰਹਿਣ ਸਭਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ ਰਾਮ ਤੀਰਥ ਰੋਡ ਦੇ ਉੱਤੇ ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ ਐਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ और ਇਹਦੀ जो ਉਸਾਰੀ है जोरां शोरां ਤੇ शुरू हो चुकी है। मेरी सारे परिवारक मैंबरां ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ ਪਿਆਰਿਓ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ, 10 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ। ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ, ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ, ਔਰ ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਢੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਵੱਡਾ ਯੱਗ ਮੇਰੇ ਮਨ ਦੀ ਭਾਵਨਾ ਹੈ, ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ ਹੈ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਅਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ ਅਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ। ਸਾਡੇ ਕੋਲ ਤਾਂ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10,000, ਕੋਈ ਲੱਖ ਰੁਪਈਆ ਦੇ ਰਿਹਾ, ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਅਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਅਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਅਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। TV ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ Paytm, Google Pay, PhonePe ਵੀ ਕਰ ਸਕਦੇ ਹੋ ਔਰ ਅਕਾਊਂਟ ਡਿਟੇਲ ਵੀ TV ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ। ਉਹ ਨੰਬਰ ਵੀ ਤੁਹਾਡੇ TV ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ।
ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ ਮੈਸੇਜ ਕਰਕੇ ਕਿ ਅਸੀਂ ਇਹਨਾਂ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ। ਆਪ ਜੀ ਆਪਣਾ ਮੈਸੇਜ ਦਿਓ ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ ਟਰਸਟ ਦੇ ਅਕਾਊਂਟ ਦੇ ਵਿੱਚ ਪਾ ਸਕਦੇ ਹੋ। ਇਹ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਆਓ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਤੁਹਾਡੇ ਲਈ ਖੁਸ਼ੀ ਦੀ ਗੱਲ ਹੈ, ਹੁਣ ਹਰ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ ਬਾਬਾ ਦੀਪ ਸਿੰਘ ਜੀ ਦੇ ਘਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਹੁੰਦਾ ਹੈ। ਔਰ ਕਿਵੇਂ ਬਾਬਾ ਦੀਪ ਸਿੰਘ ਜੀ ਇੱਕ ਦੇ ਨਾਲ ਵਰਤਣ ਲੱਗ ਪਏ ਨੇ। ਅੱਗੇ ਮਹੀਨੇ 'ਚ ਇੱਕ ਵਾਰੀ ਅਸੀਂ ਚੁਪਹਿਰਾ ਕਰਦੇ ਸਾਂ, ਹਰ ਮਹੀਨੇ ਦੀ 27 ਤਰੀਕ ਨੂੰ। ਉਹ 27 ਵਾਲਾ ਚੁਪਹਿਰਾ ਵੀ ਹੋਇਆ ਕਰੇਗਾ, ਪਰ ਹੁਣ 4 ਚੁਪਹਿਰੇ ਹੋਰ ਨਾਲ ਬਾਪੂ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਤੇ। ਮੰਨ ਲਓ ਅੱਗੇ ਕੋਈ ਇੱਕ ਚੁਪਹਿਰਾ ਕਰਦਾ ਸੀ, ਆਪਣੇ ਮਨ 'ਚ ਰੱਖਦਾ ਸੀ ਕਿ ਮੈਂ 5 ਚੁਪਹਿਰਿਆਂ ਦੀ ਹਾਜ਼ਰੀ ਭਰਨੀ ਤੇ 5 ਮਹੀਨੇ ਲੱਗਦੇ ਸੀ। ਹੁਣ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਿਹੜੀ ਅਰਦਾਸ 5 ਮਹੀਨਿਆਂ ਦੇ ਵਿੱਚ ਕਬੂਲ, ਉਹ 5 ਹਫ਼ਤਿਆਂ ਦੇ ਵਿੱਚ ਕੰਮ ਹੋ ਜਾਣਾ। ਔਰ ਬਾਬਾ ਦੀਪ ਸਿੰਘ ਜੀ, ਤੁਹਾਨੂੰ ਸਭ ਨੂੰ ਪਤਾ ਹੈ, ਜਦੋਂ ਤੁਸੀਂ ਬਜਵੀਂ ਭਗਤੀ ਕਰਦੇ ਹੋ, ਜਦੋਂ ਚੌਂਕੜੇ ਮਾਰ ਕੇ ਬਹਿੰਦੇ ਹੋ ਮਹਾਰਾਜ ਜੀ ਦੀ ਮਿਹਰ ਦੇ ਨਾਲ, ਔਰ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਜਦੋਂ 5 ਜਪਜੀ ਸਾਹਿਬ ਜੀ ਦੇ ਪਾਠ, 2 ਚੌਪਈ ਸਾਹਿਬ ਜੀ ਦੇ ਪਾਠ, 1 ਸੁਖਮਨੀ ਸਾਹਿਬ ਜੀ ਦਾ ਪਾਠ, ਔਰ ਜਦੋਂ ਬਜਵੀਂ ਭਗਤੀ ਕਰਦੇ ਹੋ ਨਾ, ਤੁਹਾਡੀ ਬਜਵੀਂ ਭਗਤੀ ਦਾ ਸਦਕਾ ਹੁੰਦਾ ਕੀ ਹੈ, ਤੁਸੀਂ ਚੁਪਹਿਰੇ ਕੱਟਦੇ ਹੋ। ਬਾਬਾ ਦੀਪ ਸਿੰਘ ਜੀ ਤੁਹਾਡੇ ਘਰਾਂ ਵਿੱਚ ਪਹੁੰਚ ਕੇ ਇੱਕ ਦੇ ਦੁੱਖਾਂ ਨੂੰ ਕੱਟਦੇ ਨੇ, ਇੱਕ ਦੀ ਅਰਦਾਸ ਨੂੰ ਕਬੂਲ ਕਰਦੇ ਨੇ। ਆਓ ਭਾਗਾਂ ਵਾਲਿਓ, ਮੇਰੀ ਬੇਨਤੀ, ਹਰ ਐਤਵਾਰ ਨੂੰ ਸਵੇਰੇ 10 ਵਜੇ ਜੋ ਰਾਮ ਤੀਰਥ ਰੋਡ ਸਭ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਹਰ ਐਤਵਾਰ ਨੂੰ ਸਵੇਰੇ 8 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਤੋਂ ਜੋ ਬੱਸਾਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਇਆ ਕਰਨਗੀਆਂ ਔਰ ਵਾਪਸੀ ਤੇ ਛੱਡ ਵੀ ਦਿਆ ਕਰਨਗੀਆਂ। ਔਰ ਭੁੱਲਿਓ ਨਾ, 9 ਵਜੇ ਦੇ ਕਰੀਬ ਸਾਰੀ ਸੰਗਤ ਨੇ ਪਹੁੰਚਣਾ ਹੈ। ਇਹ ਨਹੀਂ ਕਿ ਚੁਪਹਿਰਾ 10 ਵਜੇ ਸ਼ੁਰੂ ਹੋਣਾ, ਕੋਈ 11 ਵਜੇ ਆਵੇ, ਕੋਈ 12 ਵਜੇ ਆਵੇ, ਕੋਈ 1 ਵਜੇ, ਨਹੀਂ। 9 ਵਜੇ ਦੇ ਕਰੀਬ ਸਭ ਨੇ ਪਹੁੰਚ ਕੇ ਤਿਲ ਫੁੱਲ ਲੰਗਰ ਪ੍ਰਸ਼ਾਦ ਛਕ ਕੇ, ਜਿਵੇਂ ਸਕੂਲ ਦੇ ਵਿੱਚ ਡਿਸਪਲਿਨ 'ਚ ਆਉਂਦੇ ਨੇ ਨਾ ਬੱਚੇ, ਅਨੁਸ਼ਾਸਨ 'ਚ ਆਉਂਦੇ ਨੇ, ਬਸ ਉਸੇ ਤਰ੍ਹਾਂ ਇੱਕ ਟਾਈਮ 'ਤੇ 9 ਵਜੇ ਤੱਕ ਸਭ ਨੇ ਪਹੁੰਚ ਕੇ ਜੋ ਲੰਗਰ ਪ੍ਰਸ਼ਾਦ ਛਕਣ ਤੋਂ ਬਾਅਦ ਚੌਂਕੜੇ ਮਾਰ ਕੇ ਬਹਿ ਜਾਣਾ। 10 ਤੋਂ ਲੈ ਕੇ 4 ਵਜੇ ਤੱਕ ਫਿਰ ਚੁਪਹਿਰਾ ਜਪ ਤਪ ਸਮਾਗਮ ਦੀਆਂ ਹਾਜ਼ਰੀਆਂ ਭਰਨੀਆਂ। ਔਰ ਹਰ ਐਤਵਾਰ ਬਾਬਾ ਦੀਪ ਸਿੰਘ ਜੀ ਇੱਦਾਂ ਪ੍ਰਤੱਖ ਵਰਤਣ ਲੱਗ ਪਏ ਨੇ, ਸਭ ਨੂੰ ਪਤਾ ਹੈ। ਇੱਕ ਦੇ ਬੰਧਨ ਨਹੀਂ ਕੱਟ ਰਹੇ, ਇੱਕ ਨੂੰ ਕਈਆਂ ਦੇ ਬੰਧਨ ਕੱਟਣ ਵਾਲਾ ਬਣਾ ਰਹੇ ਨੇ। ਔਰ ਐਤਵਾਰ ਦਾ ਦਿਨ ਅਸੀਂ ਕਿਉਂ ਚੁਣਿਆ? ਸੋਮਵਾਰ ਵੀ ਰੱਖ ਸਕਦੇ, ਮੰਗਲਵਾਰ ਵੀ, ਕੋਈ ਵਾਰ ਵੀ ਰੱਖ ਸਕਦੇ, ਇਹਦੇ 'ਚ ਕੋਈ ਵਹਿਮ ਭਰਮ ਨਹੀਂ। ਐਤਵਾਰ ਦਾ ਦਿਨ ਤਾਂ ਕਰਕੇ ਚੁਣਿਆ ਗਿਆ ਕਿ ਛੁੱਟੀ ਦਾ ਦਿਨ ਹੁੰਦਾ, ਇਹਦੇ ਵਿੱਚ ਫਿਰ ਸਾਰੇ ਪਹੁੰਚ ਸਕਦੇ ਨੇ। ਆਓ ਹਰ ਐਤਵਾਰ ਨੂੰ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਵਹੀਰਾਂ ਕੱਤ ਕੇ ਬਾਬਾ ਦੀਪ ਸਿੰਘ ਜੀ ਦੇ ਘਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਿਆ ਕਰੋ। ਇਹ ਸਾਰਾ ਚੁਪਹਿਰਾ ਜਪ ਤਪ ਸਮਾਗਮ ਜੋ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਵੀ ਦਿਖਾਇਆ ਜਾਂਦਾ ਹੈ। ਇਹਦਾ ਲਾਭ ਸਾਰੇ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।